ਇਹ ਵੀ ਇੱਕ ਨਹਾਇਤ ਸੰਜੀਦਾ ਮੌਜੂ ਹੈ ਜਿੱਥੇ ਮੈਂ ਗੱਲ ਕਰਨ ਲੱਗੀ ਹਾਂ ਔਰ ਇਹ ਹੈ ਕਿ ਮਜ਼ਹਬ ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਜ਼ਰੂਰਤ ਹੈ। ਉਹੀ ਗੱਲ ਕਿ ਹਾਲੀਆ ਦਿਨਾਂ ਦੇ ਵਿੱਚ ਤਹਿਰੀਕ-ਏ-ਇਨਸਾਫ ਨੇ ਇੱਕ ਨਈ ਸਿਆਸੀ ਮੁਹਿੰਮ ਸ਼ੁਰੂ ਕੀਤੀ ਔਰ ਉਸ ਨੂੰ ਇੱਕ ਐਸਾ ਉਨਵਾਨ ਦਿੱਤਾ ਗਿਆ ਜੋ ਕਿ ਮਜ਼ਹਬੀ ਰੰਗ ਰੱਖਦਾ ਸੀ। ਹੁਣ ਇਹ ਕਿਹਨੇ ਸੋਚਿਆ ਹੈ, ਇਹ ਕਿਹਨੇ ਲਾਲਚ ਦਿੱਤਾ ਹੈ, ਇਹ ਵੱਖਰੀ ਇੱਕ ਬਹਿਸ ਹੋ ਸਕਦੀ ਹੈ। ਲੇਕਿਨ ਇੱਕ ਗੱਲ ਤੇ ਤੈਅ ਹੈ ਕਿ ਤਹਿਰੀਕ-ਏ-ਇਨਸਾਫ ਨਾਲ ਜੁੜੇ ਹੋਏ ਆਮ ਕਾਰਕੁਨ ਨੂੰ ਸ਼ਾਇਦ ਇਸ ਗੱਲ ਦਾ ਇਦਰਾਕ ਹੀ ਨਹੀਂ ਕਿ ਇਸਲਾਹ ਕਿੱਥੋਂ ਆਈ, ਇਹ ਗੱਲਬਾਤ ਕਿੱਥੋਂ ਸ਼ੁਰੂ ਹੋਈ, ਇਹਦਾ ਤਾਰੀਖੀ ਪਸੇ ਮੰਜ਼ਰ ਕੀ ਹੈ ਔਰ ਇਹਦੇ ਇਸਤੇਮਾਲ ਦੇ ਅਸਰਾਤ ਕੀ ਹੋ ਸਕਦੇ, ਇਹ ਤਾਂ ਪਤਾ ਹੀ ਨਹੀਂ ਨਾ, ਇਹ ਤਾਂ ਸੋਚਿਆ ਹੀ ਨਹੀਂ। ਪਾਕਿਸਤਾਨ ਵਿੱਚ ਕੋਈ ਵੀ ਮੁਸਲਮਾਨ ਖਤਮੇ ਨਬੂਵਤ ਦੇ ਉੱਤੇ ਈਮਾਨ ਰੱਖਣ ਦੇ ਮਾਮਲੇ ਦੇ ਵਿੱਚ ਕਿਸੇ ਦੂਸਰੇ ਤੋਂ ਪਿੱਛੇ ਨਹੀਂ ਹੈਗਾ, ਚਾਹੇ ਉਹ ਤਹਿਰੀਕ-ਏ-ਇਨਸਾਫ ਦਾ ਵੋਟਰ ਹੈ, ਚਾਹੇ ਉਹ ਨੂਨ ਲੀਗ ਦਾ ਵੋਟਰ ਹੈ, ਚਾਹੇ ਉਹ ਪੀਪਲਸ ਪਾਰਟੀ ਦਾ ਜਾਂ ਕਿਸੇ ਹੋਰ ਜਮਾਤ ਦਾ, ਕਿਉਂਕਿ ਇਹ ਸਾਡੇ ਈਮਾਨ ਦਾ ਹਿੱਸਾ ਹੈ। ਇਹ ਕੋਈ ਸਿਆਸੀ ਨਾਰਾ ਨਹੀਂ ਹੈਗਾ ਜਿਹੜਾ ਜਲਸਿਆਂ 'ਚ ਇਸਤੇਮਾਲ ਕੀਤਾ ਜਾਵੇ। ਮਜ਼ਹਬ ਨੂੰ ਜਿਹੜਾ ਨਾ ਉਹ ਹਮੇਸ਼ਾ ਸਿਆਸਤ ਤੋਂ ਅਲੱਗ ਰੱਖਣਾ ਚਾਹੀਦਾ। बिस्मिल्लाहिर्रहमानिर्रहीम अस्सलाम वालेकुम नाज़रीन, तुसीं देख रहे हो 360 डिजिटल पंजाबी और मैं तुहाडी मेज़बान शुमाइला नियाज़। गुज़श्ता प्रोग्राम दे विच आपां एक बड़ी संजीदा गुफ्तगू कीती मिशन नूर दे बारे च। ये व्लॉग भी उसी तो रिलेटेड है और अज दा व्लॉग शुरू करते हैं। आ जाओ भाई। ये भी एक नहायत संजीदा मौजू है जिथे मैं गल करन लगी हाँ और ये है कि मज़हब ਨੂੰ ਸਿਆਸਤ ਤੋਂ ਅਲੱਗ ਰੱਖਣ ਦੀ ਜ਼ਰੂਰਤ ਹੈ। ਉਹੀ ਗੱਲ ਕਿ ਹਾਲੀਆ ਦਿਨਾਂ ਦੇ ਵਿੱਚ ਤਹਿਰੀਕ-ਏ-ਇਨਸਾਫ ਨੇ ਇੱਕ ਨਈ ਸਿਆਸੀ ਮੁਹਿੰਮ ਸ਼ੁਰੂ ਕੀਤੀ ਔਰ ਉਸ ਨੂੰ ਇੱਕ ਐਸਾ ਉਨਵਾਨ ਦਿੱਤਾ ਗਿਆ ਜੋ ਕਿ ਮਜ਼ਹਬੀ ਰੰਗ ਰੱਖਦਾ ਸੀ। ਹੁਣ ਇਹ ਕਿਹਨੇ ਸੋਚਿਆ ਹੈ, ਇਹ ਕਿਹਨੇ ਲਾਲਚ ਦਿੱਤਾ ਹੈ, ਇਹ ਵੱਖਰੀ ਇੱਕ ਬਹਿਸ ਹੋ ਸਕਦੀ ਹੈ। ਲੇਕਿਨ ਇੱਕ ਗੱਲ ਤੇ ਤੈਅ ਹੈ ਕਿ ਤਹਿਰੀਕ-ਏ-ਇਨਸਾਫ ਨਾਲ ਜੁੜੇ ਹੋਏ ਆਮ ਕਾਰਕੁਨ ਨੂੰ ਸ਼ਾਇਦ ਇਸ ਗੱਲ ਦਾ ਇਦਰਾਕ ਹੀ ਨਹੀਂ ਕਿ ਇਸਲਾਹ ਕਿੱਥੋਂ ਆਈ, ਇਹ ਗੱਲਬਾਤ ਕਿੱਥੋਂ ਸ਼ੁਰੂ ਹੋਈ, ਇਹਦਾ ਤਾਰੀਖੀ ਪਸੇ ਮੰਜ਼ਰ ਕੀ ਹੈ ਔਰ ਇਹਦੇ ਇਸਤੇਮਾਲ ਦੇ ਅਸਰਾਤ ਕੀ ਹੋ ਸਕਦੇ ਹੈ, ਇਹ ਤਾਂ ਪਤਾ ਹੀ ਨਹੀਂ ਨਾ, ਇਹ ਤਾਂ ਸੋਚਿਆ ਹੀ ਨਹੀਂ। ਪਾਕਿਸਤਾਨ ਵਿੱਚ ਕੋਈ ਵੀ ਮੁਸਲਮਾਨ ਖਤਮੇ ਨਬੂਵਤ ਦੇ ਉੱਤੇ ਈਮਾਨ ਰੱਖਣ ਦੇ ਮਾਮਲੇ ਦੇ ਵਿੱਚ ਕਿਸੇ ਦੂਸਰੇ ਤੋਂ ਪਿੱਛੇ ਨਹੀਂ ਹੈਗਾ, ਚਾਹੇ ਉਹ ਤਹਿਰੀਕ-ਏ-ਇਨਸਾਫ ਦਾ ਵੋਟਰ ਹੈ, ਚਾਹੇ ਉਹ ਨੂਨ ਲੀਗ ਦਾ ਵੋਟਰ ਹੈ, ਚਾਹੇ ਉਹ ਪੀਪਲਸ ਪਾਰਟੀ ਦਾ ਜਾਂ ਕਿਸੇ ਹੋਰ ਜਮਾਤ ਦਾ, ਕਿਉਂਕਿ ਇਹ ਸਾਡੇ ਈਮਾਨ ਦਾ ਹਿੱਸਾ ਹੈ। ਇਹ ਕੋਈ ਸਿਆਸੀ ਨਾਰਾ ਨਹੀਂ ਹੈਗਾ ਜਿਹੜਾ ਜਲਸਿਆਂ 'ਚ ਇਸਤੇਮਾਲ ਕੀਤਾ ਜਾਵੇ। ਤੇ ਮਸਲਾ ਇਹ ਹੋਇਆ ਕਿ ਇੱਕ ਜਜ਼ਬਾਤੀ ਫੈਸਲਾ ਕੀਤਾ ਗਿਆ, ਇੱਕ ਐਸਾ ਨਾਰਾ ਜਿਹੜਾ ਸਿਆਸੀ ਮੁਹਿੰਮ ਦੇ ਵਿੱਚ ਇਸਤੇਮਾਲ ਕੀਤਾ ਗਿਆ, ਇੱਕ ਮਜ਼ਹਬੀ ਹਸਾਸੀਅਤ ਰੱਖਦਾ ਸੀ ਔਰ ਪੂਰੀ ਜਮਾਤ ਨੂੰ ਇੱਕ ਐਸੇ ਮੁਕਾਮ ਤੇ ਲਿਆ ਕੇ ਖੜਾ ਕਰਤਾ ਕਿ ਜਿਹਦੇ ਵਿੱਚੋਂ ਫਿਰ ਜਾਨ ਛੁਡਾਉਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਜਨਾਬੇ ਵਾਲਾ ਇਹ ਹਰਕਤ ਉਹਨਾਂ ਲੋਕਾਂ ਵਾਸਤੇ ਇੱਕ ਮੌਕਾ ਪੈਦਾ ਕਰਦੀ ਹੈ ਜਿਹੜੇ ਮਜ਼ਹਬ ਦੇ ਨਾਂ ਤੇ ਫਿਤਨਾ ਤੇ ਇੰਤਸ਼ਾਰ ਫੈਲਾਉਣ ਦੇ ਬੜੇ ਵੱਡੇ ਮਾਸਟਰ ਨੇ। ਉਹ ਹਸਾਸ ਮਾਮਲਿਆਂ ਨੂੰ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰਦੇ ਹੈ ਔਰ ਇਹੀ ਖਤਰਾ ਹੁੰਦਾ ਹੈ। ਮਜ਼ਹਬ ਨੂੰ ਜਿਹੜਾ ਨਾ ਉਹ ਹਮੇਸ਼ਾ ਸਿਆਸਤ ਤੋਂ ਅਲੱਗ ਰੱਖਣਾ ਚਾਹੀਦਾ। ਜਦੋਂ ਤੁਸੀਂ ਮਜ਼ਹਬ ਨੂੰ ਸਿਆਸੀ ਮੁਹਿੰਮ ਵਿੱਚ ਸ਼ਾਮਲ ਕਰ ਲੈਂਦੇ ਹੈ ਤੇ ਫਿਰ ਮੁਖਾਲਫੀਨ ਦੇ ਕੋਲੇ ਵੀ ਇੱਕ ਹਥਿਆਰ ਆ ਜਾਂਦਾ ਕਿ ਉਹ ਤੁਹਾਡੇ ਖਿਲਾਫ ਲੋਕਾਂ ਦੇ ਜਜ਼ਬਾਤ ਨੂੰ ਮਜ਼ੀਦ ਭੜਕਾਏ, ਮਜ਼ੀਦ ਅੱਗ ਲਾਵੇ ਔਰ ਤੁਹਾਨੂੰ ਨੁਕਸਾਨ ਪਹੁੰਚਾਵੇ। ਫਿਰ ਨੁਕਸਾਨ ਸਿਰਫ ਇੱਕ ਪਾਰਟੀ ਦਾ ਨਹੀਂ ਹੁੰਦਾ, ਉਹ ਨੁਕਸਾਨ ਫਿਰ ਪੂਰੇ ਮੁਆਸ਼ਰੇ ਦਾ ਹੁੰਦਾ। ਔਰ ਇੱਥੇ ਇਹ ਗੱਲ ਯਾਦ ਰੱਖਣਾ ਬੜਾ ਜ਼ਰੂਰੀ ਹੈ ਕਿ ਨੂਨ ਲੀਗ ਵੀ ਮਾਜ਼ੀ ਦੇ ਵਿੱਚ ਐਸੇ ਹੀ ਇੱਕ ਬੁਹਰਾਨ ਤੋਂ ਗੁਜ਼ਰ ਚੁੱਕੀ ਹੈ। ਇੱਕ ਐਸਾ ਬੁਹਰਾਨ ਜਿਹਦੇ ਵਿੱਚ ਅਹਿਸਨ ਇਕਬਾਲ ਦੇ ਉੱਤੇ ਗੋਲੀ ਚਲਾਈ ਗਈ। ਅੱਜ ਤੱਕ ਉਹ ਗੋਲੀ ਉਹਨਾਂ ਦੇ ਜਿਸਮ 'ਚ ਮੌਜੂਦ ਹੈ, ਜਿਹੜੇ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਮਜ਼ਹਬੀ ਜਜ਼ਬਾਤ ਨੂੰ ਸਿਆਸੀ ਖੇਲ ਦਾ ਹਿੱਸਾ ਬਣਾ ਦਿੱਤਾ ਜਾਵੇ ਨਾ ਤੇ ਉਹਦਾ ਅੰਜਾਮ ਫਿਰ ਬੜਾ ਖਤਰਨਾਕ ਹੁੰਦਾ ਹੈ। ਖਤਮੇ ਨਬੂਵਤ ਇੱਕ ਐਸਾ ਅਕੀਦਾ ਹੈ, ਇਹ ਬੜਾ ਹਸਾਸ ਮੌਜੂ ਹੈ, ਇੱਕ ਨਈ ਬਹਿਸ ਜਿਹੜੀ ਨਾ ਉਹ ਛਿੜ ਸਕਦੀ ਹੈ। ਇਹ ਕਿਸ ਦਾ ਕੋਈ ਜ਼ਾਤੀ ਨਾਰਾ ਨਹੀਂ ਹੈਗਾ ਕਿ ਜਿਹਨੇ ਚਾਹਿਆ ਉਹ ਆਪਣੇ ਮਤਲਬ ਵਾਸਤੇ ਇਸਤੇਮਾਲ ਕਰ ਲਿਆ, ਆਪਣੇ ਮਨਸ਼ੂਰ ਦੀ ਜਿਹੜਾ ਨਾ ਉਹਨੂੰ ਭੀੜ ਚੜਾ ਦੇਵੇ। ਤਹਿਰੀਕ-ਏ-ਇਨਸਾਫ ਦੇ ਉਹ ਰਹਿਨੁਮਾ ਜਿਨ੍ਹਾਂ ਨੇ ਵਾਕਈ ਉਹਨਾਂ ਨੂੰ ਸਰਾਹਣਾ ਚਾਹੀਦਾ ਹੈ, ਜਿਨ੍ਹਾਂ ਨੇ ਬਰ ਵਕਤ ਜਿਹੜਾ ਨਾ ਇਸ ਚੀਜ਼ ਦੇ ਉੱਤੇ ਮਦਾਖਲਤ ਕੀਤੀ ਔਰ ਲਾ ਤਾਲੁਕੀ ਦਾ ਇਜ਼ਹਾਰ ਕੀਤਾ, ਉਹ ਚੰਗਾ ਕੰਮ ਕੀਤਾ ਉਹਨਾਂ ਨੇ, ਠੀਕ ਹੈ। ਲੇਕਿਨ ਇੱਥੇ ਮੈਂ ਇੱਕ ਚੀਜ਼ ਵਾਜ਼ੇ ਕਰਨਾ ਚਾਹਨੀ ਹਾਂ, ਇਹ ਗੱਲ ਬੜੀ ਅਹਿਮ ਹੈ ਕਿ ਨਾ ਤਾਂ ਨਵਾਜ਼ ਸ਼ਰੀਫ ਨੂੰ ਮਜ਼ਹਬੀ ਨਾਰਿਆਂ ਨੇ ਮਕਬੂਲ ਬਣਾਇਆ, ਨਾ ਹੀ ਇਮਰਾਨ ਖਾਨ ਨੂੰ ਔਰ ਨਾ ਹੀ ਭੁੱਟੋ ਨੂੰ। ਉਹਨਾਂ ਦੀ ਸਿਆਸਤ ਨੇ ਉਹਨਾਂ ਨੂੰ ਆਵਾਮ ਦੇ ਵਿੱਚ ਮਕਬੂਲ ਕੀਤਾ ਹੈ ਕਿਉਂਕਿ ਅਵਾਮੀ ਮਸਾਇਲ ਦੀ ਗੱਲ ਕਰਦੇ ਸੀ, ਗੁਰਬਤ ਦੀ, ਮਹਿੰਗਾਈ ਦੀ, ਇਨਸਾਫ ਦੀ, ਰੋਜ਼ਗਾਰ ਦੀ, ਔਰ ਇਹੀ ਉਹ ਮਸਾਇਲ ਨੇ
ਜਿਹੜੇ ਆਵਾਮ ਨੂੰ ਸੜਕਾਂ ਤੇ ਲੈ ਕੇ ਆਉਂਦੇ ਆ। ਇਹ ਮਜ਼ਹਬੀ ਨਾਰੇ ਵਕਤੀ ਤੌਰ ਤੇ ਜੋਸ਼ ਪੈਦਾ ਕਰਦੇ ਆ, ਲੇਕਿਨ ਮੁਸਤਕਿਲ ਹੱਲ ਨਹੀਂ ਹੈਗਾ। ਔਰ ਤਾਰੀਖ ਜਿਹੜੀ ਉਹ ਸਾਨੂੰ ਇਹੀ ਸਿਖਾਉਂਦੀ ਹੈ ਕਿ ਜਿਨ੍ਹਾਂ ਨੇ ਮਜ਼ਹਬ ਨੂੰ ਸਿਆਸਤ ਦਾ ਈਂਧਨ ਬਣਾਇਆ ਹੈ, ਉਹਨੂੰ ਕੋਲਾ ਬਣਾ ਕੇ ਅੱਗ ਲਾਈ ਹੈ, ਉਹ ਫਿਰ ਕਦੀ ਵੀ ਤਵੀਲ ਅਰਸੇ ਵਾਸਤੇ ਮਕਬੂਲ ਨਹੀਂ ਰਹਿ ਸਕੇ। ਮਜ਼ਹਬ ਨੂੰ ਸਿਆਸਤ ਦੇ ਵਿੱਚ ਘਸੀਟਣਾ ਨਹੀਂ ਚਾਹੀਦਾ, ਕਿਉਂਕਿ ਇਸ ਤਰ੍ਹਾਂ ਇੰਤਸ਼ਾਰ ਫੈਲਦਾ ਹੈ। ਬਲਕਿ ਮਜ਼ਹਬ ਅਮਨ ਦਾ ਗਹਿਵਾਰਾ ਹੈ। ਉਹ ਲੋਕਾਂ ਨੂੰ ਅਮਨ ਦਾ ਪੈਗਾਮ ਦਿੰਦਾ ਹੈ, ਜੋੜਨ ਦਾ ਪੈਗਾਮ ਦਿੰਦਾ ਹੈ, ਨਾ ਕਿ ਵੱਖੋ ਵੱਖ ਕਰਨ ਦਾ। ਇਹ ਬੜੇ ਹਸਾਸ ਮਾਮਲਾਤ ਨੇ ਜਿਨ੍ਹਾਂ ਦੇ ਉੱਤੇ ਹਰ ਬੰਦੇ ਦਾ ਜਿਹੜਾ ਨਾ ਉਹ ਆਪਣਾ ਆਪਣਾ ਜਜ਼ਬਾ ਈਮਾਨੀ ਹੈ। ਲੇਕਿਨ ਪਾਕਿਸਤਾਨ ਨੂੰ ਪਹਿਲੇ ਹੀ ਫਿਰਕਾ ਵਾਰੀਅਤ, ਸ਼ਿੱਦਤ ਪਸੰਦੀ, ਇੰਤਹਾ ਪਸੰਦੀ ਵਰਗੇ ਮਸਾਇਲ ਦਾ ਸਾਹਮਣਾ ਹੈਗਾ। ਉਹਦੇ ਵਿੱਚ ਮਜ਼ੀਦ ਆਪਣੇ ਵਿੱਚ ਮਜ਼ਹਬ ਨੂੰ ਬੁਨਿਆਦ ਬਣਾ ਕੇ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਔਰ ਸਿਆਸੀ ਜਮਾਤਾਂ ਨੂੰ ਇਹ ਵੀ ਸਮਝਣਾ ਹੋਏਗਾ ਕਿ ਜਦੋਂ ਮਜ਼ਹਬੀ ਜਜ਼ਬਾਤ ਨੂੰ ਤੁਸੀਂ ਆਪਣੇ ਮਨਸ਼ੂਰ ਦਾ ਹਿੱਸਾ ਬਣਾਉਂਦੇ ਆ ਨਾ, ਤੇ ਫਿਰ ਉਹ ਅੱਗੇ ਚੱਲ ਕੇ ਦੇਰ ਪਾ ਉਹਦੇ ਨਤਾਇਜ ਬੜੇ ਡਾਢੇ ਹੁੰਦੇ ਆ, ਫਿਰ ਸੰਭਾਲੇ ਨਹੀਂ ਜਾਂਦੇ। ਸੋ ਲਿਹਾਜ਼ਾ ਜ਼ਰੂਰਤ ਹੁਣ ਇੱਥੇ ਇਸ ਗੱਲ ਦੀ ਹੈ ਕਿ ਸਿਆਸਤ ਨੂੰ ਰਿਆਸਤੀ ਤੇ ਹਕੂਮਤੀ ਅਮੂਰ ਤੱਕ ਜਿਹੜਾ ਨਾ ਮਾਜ਼ਰਤ ਚਾਹਨੀ ਹੈ ਮਹਿਦੂਦ ਰੱਖਿਆ ਜਾਵੇ। ਸਿਆਸਤ ਨੂੰ ਤਰੱਕਿਆਤੀ ਏਜੰਡੇ ਤੱਕ, ਇਸਲਾਹਾਤ ਤੱਕ, ਇਦਾਰਿਆਂ ਦੀ ਮਜ਼ਬੂਤੀ ਤੱਕ ਤੇ ਕਾਨੂੰਨ ਦੀ ਬਾਲਾਦਸਤੀ ਤੱਕ ਰੱਖਿਆ ਜਾਵੇ। ਮਜ਼ਹਬ ਨੂੰ ਸਿਆਸਤ ਤੋਂ ਬਚਾਉਣਾ ਇਹ ਆਪਾਂ ਸਾਰਿਆਂ ਦੀ ਇਜਤਮਾਈ ਜ਼ਿੰਮੇਵਾਰੀ ਹੈ, ਨਾ ਕਿ ਆਪਣੀ ਜ਼ਿੰਮੇਵਾਰੀ ਇਹ ਹੈ ਕਿ ਆਪਾਂ ਫਿਰਕਾ ਵਾਰੀਅਤ ਨੂੰ ਫਰੋਗ ਦੇਈਏ। ਲਿਹਾਜ਼ਾ ਮੇਰੀ ਇਹ ਜਿੰਨੀਆਂ ਵੀ ਸਿਆਸੀ ਜਮਾਤਾਂ ਨੇ, ਨੂਨ ਲੀਗ ਹੈ, ਤਰੀਕੇ ਇਨਸਾਫ ਹੈ, ਪੀਪਲਸ ਪਾਰਟੀ ਹੈ, ਹੋਰ ਵੀ ਬਥੇਰੀਆਂ ਇੱਥੇ ਜਿੰਦਾ ਵਾਸ ਚੱਲਦਾ ਹੈ, ਪਾਰਟੀ ਬਣਾਈ ਜਾਂਦਾ, ਠੀਕ ਹੈ, ਮੇਰੀ ਵੀ ਪਾਰਟੀ ਆ ਰਹੀ ਹੈ ਬਾਈ ਦਾ ਵੇ। ਮੈਂ ਇਹ ਅਪੀਲ ਕਰਾਂਗੀ ਕਿ ਮਜ਼ਹਬ ਨੂੰ ਜਿਹੜਾ ਨਾ ਉਹ ਸਿਆਸਤ ਤੋਂ ਅਲੱਗ ਰੱਖੋ, ਕਿਉਂਕਿ ਇਹ ਸਾਡੇ ਈਮਾਨ ਦਾ ਹਿੱਸਾ ਹੈ, ਸਾਡੀ ਰੂਹ ਦਾ ਹਿੱਸਾ ਹੈ। ਇਸ ਵਾਸਤੇ ਇਹਨੂੰ ਮਹੱਲਿਆਂ ਦੇ ਵਿੱਚ, ਜਲਸਿਆਂ ਦੇ ਵਿੱਚ ਸ਼ਾਮਲ ਨਾ ਕਰੋ। ਇਹਨੂੰ ਬਿਲਕੁਲ ਸਿਆਸਤ ਤੋਂ ਅਲੱਗ ਰੱਖਿਆ ਜਾਵੇ। ਔਰ ਇਹ ਹੀ ਮੈਂ ਸਮਝਦੀ ਹਾਂ ਕਿ ਸਿਆਸਤ ਦਾ ਹੁਸਨ ਹੈ। ਜਦੋਂ ਮੈਂ ਅਕਸਰ ਚੀਜ਼ ਦੇਖੀ ਕਿ ਜਦੋਂ ਕੋਈ ਵਸਤ ਨਾ ਚੱਲ ਸਕੇ ਤੇ ਫਿਰ ਮਜ਼ਹਬ ਕਾਰਡ ਖੇਡਣਾ ਸ਼ੁਰੂ ਕਰ ਦਿੰਦੇ। ਮਜ਼ਹਬ ਨੇ ਹੋਰ ਵੀ ਬਥੇਰੀਆਂ ਚੀਜ਼ਾਂ ਸਿਖਾਈਆਂ, ਉਹਨਾਂ ਤੇ ਵੀ ਇਨਸਾਨ ਨੂੰ ਅਮਲ ਕਰਨਾ ਚਾਹੀਦਾ। ਬਹਰਹਾਲ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ